viewers, welcome back in our program। जी डॉक्टर साहब साडी पहली ईमेल आई है ਬੀਬੀ ਸ਼ਮਿੰਦਰ ਕੌਰ ਜੀ ਦੀ। ਇਹ ਲਿਖਦੇ ਹਨ, ਮੇਰੇ ਕੁਝ ਛੋਟੇ ਜਿਹੇ ਸਵਾਲ ਹਨ। ਮੈਨੂੰ 6 ਫੋਰ ਜਸਟਿਸ ਵੱਲੋਂ ਇਹ ਲਿਖਿਆ ਬੜਾ ਵਧੀਆ ਲੱਗਾ, ਈਦਰ ਯੂ ਆਰ ਏ ਸਿੱਖ ਔਰ ਯੂ ਆਰ ਏ ਇੰਡੀਅਨ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਲੋਗਨ ਸਾਡੇ ਨੌਜਵਾਨਾਂ ਦਾ ਧਿਆਨ ਖਿੱਚਣ, ਜਿਨ੍ਹਾਂ ਕੋਲ ਪੱਗ ਨਾ ਬੰਨਣ ਤੇ ਪੁੱਛੇ ਜਾਣ ਤੇ ਜਵਾਬ ਨਹੀਂ ਕੋਈ ਹੁੰਦਾ। ਜਦੋਂ ਕਿਸੇ ਡੱਡੂ ਨੂੰ ਹਲਕੇ ਨਿੱਘੇ ਪਾਣੀ 'ਚ ਪਾਇਆ ਜਾਵੇ ਤਾਂ ਉਹ ਨਿੱਘ ਮਾਣਦੇ ਨੀਂਦ ਦੀ ਬੁੱਕਲ 'ਚ ਜਾ ਬੈਠਦੇ ਹਨ ਤੇ ਫਿਰ ਟੈਂਪਰੇਚਰ ਵਧਾਉਣ ਤੇ ਵੀ ਉੱਠਦੇ ਨਹੀਂ। ਅੰਤ 'ਚ ਬਿਨਾਂ ਕੋਈ ਚੂੰ ਮੈਂ ਕੀਤੇ ਮਰ ਜਾਂਦੇ ਹਨ। ਇਹੀ ਹੁਣ ਇਹ ਹਿੰਦੂ ਸਾਡੇ ਨਾਲ ਕਰ ਰਹੇ ਹਨ। ਹਿੰਦੁਸਤਾਨ ਦੇ ਰੱਖਿਅਕ ਅਤੇ ਭਾਈ ਭਾਈ ਕਹਿ ਰਹੇ ਹਨ ਤੇ ਸਾਡੇ ਸਿੱਖਾਂ ਨੂੰ खुशामद का आनंद दवा रहे हैं, जबकि सानू तरीके नाल प्लान करके खत्म किया जा रहा है। मैं 29 साल की हाँ। कुछ दिन पहला ब्लू स्टार की 30वीं वरेगंढ ते मैं चर्चावां सुनिया ते उन्हां दा अज दी घड़ी की असर है। मैं वो सब अज दी हकीकत देख के बड़ी प्रभावित हुई। फिर मैं संत जी वालों बाहरले सिखां लई रिकॉर्ड की गई पूरी अते असल वीडियो देखी। मीडिया ने उन्होंने तोड़ मरोड़ के पेश किया सी। रब दा शुक्र है कि वो जवाब देन लगे सब दी बोलती बंद कर दिंदे सन ते कुछ उन्होंने अनपढ़ पेंडू कहते सन। असी नौजवान उन्होंने बारे चल रही वख-वख धारनावां दे चलदे दुचित्ती विच हाँ। मैं समझदी हाँ कि अज भी समा उही जिहा है, बल्कि ज़्यादा माड़ा है। जिवें संतां ने वीडियोज़ च बयान किया है उस नालों अज भी समा उही है, कुछ बदलिया नहीं जापदा। ਜਦੋਂ ਸੰਤ ਲੋਕਾਂ ਨੂੰ ਪ੍ਰੇਰਦੇ ਸਨ, ਉਹਨਾਂ ਵੀਡੀਓਜ਼ ਨੂੰ ਦੇਖ ਕੇ ਕੁਝ ਲੋਕ ਹੱਸਦੇ ਸਨ ਜਿਵੇਂ ਕੋਈ ਮਖੌਲ ਦੀ ਗੱਲ ਹੋਵੇ। ਸੰਤ ਜੀ ਕਹਿੰਦੇ ਸਨ ਕਿ ਸਿੱਖ ਅਨਾਥ ਨਹੀਂ ਹਨ, ਨਾ ਹੀ ਸੇਧਹੀਨ ਹਨ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵੱਲ ਦੇਖਣਾ ਚਾਹੀਦਾ ਹੈ, ਜਿੱਥੋਂ ਉਹਨਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ। ਉਹਨਾਂ ਨੇ ਬੜੇ ਸਿੱਧੇ ਤਰੀਕੇ ਨਾਲ ਇਹ ਕਿਹਾ, ਪਰ ਕੀ ਅੱਜ ਅਸੀਂ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਹਾਂ? ਅੱਜ ਕੱਲ੍ਹ ਤਾਂ ਛੋਟੀ ਜਿਹੀ ਗੱਲ ਹੀ ਕਈਆਂ ਵੱਲੋਂ ਘੁਮਾ ਫਿਰਾ ਕੇ ਪੇਸ਼ ਕੀਤੀ ਜਾਂਦੀ ਹੈ। ਮੈਂ ਆਸ ਕਰਦੀ ਹਾਂ ਕਿ ਕੋਈ ਵਿਅਕਤੀ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਧਾਰਨ ਭਾਸ਼ਾ 'ਚ ਕਰਕੇ ਲੋਕਾਂ ਤੱਕ ਪਹੁੰਚਾਵੇ। ਇਹਨਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਮੈਂ ਹੋਰ ਵਿਚਾਰਾਂ ਦੀ ਵੀ ਪੜਚੋਲ ਕਰਨੀ ਸ਼ੁਰੂ ਕੀਤੀ ਹੈ ਅਤੇ ਮੈਨੂੰ ਇਹ ਸਮਝ ਨਹੀਂ ਆਈ ਕਿ ਜਾਂ ਤਾਂ ਤੁਸੀਂ ਸਿੱਖ ਹੋ ਜਾਂ ਇੰਡੀਅਨ। ਇੱਥੇ ਜੋ ਵੀ ਕੁਝ ਚੰਗਾ ਮੰਦਾ ਹੁੰਦਾ ਹੈ ਉਸ ਵਿੱਚ ਸਿੱਖ ਤਾਂ ਸਿਰਫ ਮੂਕ ਦਰਸ਼ਕ ਹੀ ਹੁੰਦੇ ਹਨ। शुक्र है कि होर भी भैनां ने भी जसवंत सिंह खालड़ा जी वांग अजोकी तरासदी दे आडियो ते वीडियो रिकॉर्ड नहीं लियाते। अजकल दी पीढ़ी बहुती वार सबूत ही मंगती है। मैं समझदी हाँ कि राजोआना टीवी के नौजवान तो कई नौजवान प्रभावित होए ने, क्योंकि वो उन्हां वांग नौजवान हैं ਅਤੇ ਬੜਾ ਸਾਦਾ ਸਪਸ਼ਟ ਅਤੇ ਸੁਚੱਜੇ ਢੰਗ ਨਾਲ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ ਹਨ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸ਼ਮਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੀ ਲਗਾਤਾਰਤਾ ਨਾਲ ਸਾਨੂੰ ਲਿਖਤ ਮਿਲਦੀ ਹੈ ਜੀ। ਮੈਂ ਉਹਨਾਂ ਤੋਂ ਪ੍ਰਭਾਵਿਤ ਹੈ, ਉਹਨਾਂ ਦੀ ਸੋਚ ਪ੍ਰੋਸੈਸ ਤੋਂ ਵੀ ਔਰ ਉਹਨਾਂ ਦੀ ਡੈਡੀਕੇਸ਼ਨ ਤੋਂ ਵੀ ਜੀ। ਉਹਨਾਂ ਨੇ ਸ਼ੁਰੂਆਤ ਹੀ ਇਸ ਲਿਖਤ ਨਾਲ ਕੀਤੀ ਹੈ ਜਿਹੜਾ 6 ਫॉर ਜਸਟਿਸ ਨੇ ਪਿਛਲੇ ਆਪਣੇ ਅਲੱਗ-ਅਲੱਗ ਪ੍ਰੋਟੈਸਟ ਦੇ ਵੇਲੇ ਜਿਸ ਸਲੋਗਨ ਨੂੰ ਉਹਨਾਂ ਨੇ ਕਾਫੀ ਉਭਾਰਿਆ, ਕਿਉਂਕਿ ਆਰਟੀਕਲ 25 ਦੇ ਹਵਾਲੇ ਨਾਲ ਵੀ ਉਹ ਗੱਲ ਕਰਦੇ ਨੇ ਔਰ ਹੁਣ ਸਪਸ਼ਟਤਾ ਦੇ ਨਾਲ ਸੋਵਰਨਿਟੀ ਦੀ ਗੱਲ ਨੂੰ ਉਹਨਾਂ ਨੇ ਸਾਹਮਣੇ ਲਿਆਂਦਾ ਜੀ। ਔਰ ਉਹਨਾਂ ਦਾ ਇਹ ਸਲੋਗਨ ਹੁੰਦਾ ਹੈ ਕਿ ਈਦਰ ਯੂ ਆਰ ਏ ਸਿੱਖ ਔਰ ਐਨ ਇੰਡੀਅਨ, ਕਿ ਇੱਕੋ ਵੇਲੇ ਤੁਸੀਂ ਸਿੱਖ ਔਰ ਇੰਡੀਅਨ ਨਹੀਂ ਹੋ ਸਕਦੇ। ਕਿਉਂਕਿ ਹੁਣੇ ਅਸੀਂ RSS ਸੁਬਰਾਮਨੀਅਮ ਸਵਾਮੀ ਔਰ ਉਹ ਸਾਰੇ ਦੀ ਗੱਲ ਕਰਕੇ ਹਟੇ ਹਾਂ, ਕਿਉਂਕਿ ਉਹਨਾਂ ਨੇ ਤਾਂ ਸਪਸ਼ਟ ਕਰ ਦਿੱਤਾ ਹੈ ਵੀ ਕਲਚਰਲੀ ਸਾਇੰਟੀਫਿਕਲੀ ਹਰ ਤਰੀਕੇ ਨਾਲ ਤੁਸੀਂ ਹਿੰਦੂ ਹੋ। ਇਹਦਾ ਮਤਲਬ ਹੈ ਵੀ ਇੰਡੀਅਨ ਕੰਟਰੀ ਇੰਡੀਆ ਇੰਡੀਅਨ, ਸੋ ਇੰਡੀਅਨ ਦਾ ਮਤਲਬ ਹਿੰਦੂ ਹੈ। ਸੋ ਅਸੀਂ ਜੇ ਹਿੰਦੂ ਨਹੀਂ ਹੈ ਤਾਂ ਅਸੀਂ ਇੰਡੀਅਨ ਨਹੀਂ ਹੈ ਔਰ ਅਸੀਂ ਸਿੱਖ ਹੈ। ਔਰ ਜ਼ਾਹਰ ਹੈ ਕਿ ਇਹ ਬੜੀ ਸਪਸ਼ਟ ਲਾਈਨ ਹੈ ਔਰ ਮੇਰਾ ਖਿਆਲ ਹੈ ਇਹ ਫਰੇਜ਼ ਵੀ ਕੈਚੀ ਹੈ ਔਰ ਇਹਦੀ ਸਮਝ ਵੀ ਆਉਣੀ ਚਾਹੀਦੀ ਹੈ ਸਾਰਿਆਂ ਨੂੰ। ਔਰ ਮੇਰਾ ਖਿਆਲ ਹੈ ਜਿਵੇਂ ਭੈਣ ਜੀ ਨੇ ਐਪਰੀਸ਼ੀਏਟ ਕੀਤਾ ਹੈ, ਨੇ ਬੜਾ ਅੱਛਾ ਇੱਕ ਮੈਟਾਫਰ ਯੂਜ਼ ਕੀਤਾ ਹੈ, ਡੱਡੂ ਦਾ ਨਿੱਘੇ ਪਾਣੀ 'ਚ ਹੋਣਾ। ਔਰ ਇਹੀ ਪਾਰਟ ਹੈ, ਕਿਉਂਕਿ ਇਹਨੂੰ ਅਸੀਂ ਕੰਫਰਟ ਜ਼ੋਨ ਕਹਿੰਦੇ ਹਾਂ। ਜਦੋਂ ਅਸੀਂ ਥੋੜ੍ਹੇ ਜਿਹੇ ਕੰਫਰਟ ਵੱਲ ਜਾਂਦੇ ਹਾਂ ਅਤੇ ਫਿਰ ਹੌਲੀ ਹੌਲੀ ਅਸੀਂ ਅਸਲੀਅਤ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਾਂ, ਆਪਣੇ ਆਪ ਨੂੰ, ਫਿਰ ਆਪਣੀ ਹੋਂਦ ਵੀ ਭੁੱਲ ਜਾਂਦੀ ਜੀ। ਔਰ ਇਹ ਇਕੱਲਾ ਸਾਡੇ ਹਵਾਲੇ ਨਾਲ ਨਹੀਂ, ਸ਼ਾਇਦ ਹਿਊਮਨ ਨੇਚਰ 'ਚ ਵੀ ਬਿਲਟ ਇਨ ਨੇ। ਜਦੋਂ ਗੁਰੂ ਸਾਹਿਬ ਸਾਨੂੰ ਯਾਦ ਕਰਵਾਉਂਦੇ ਨੇ ਕਿ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ, ਕਿ ਜਦੋਂ ਸੁੱਖ ਜਿਹੜਾ ਹੈ ਉਹ ਰੋਗ ਬਣ ਜਾਂਦਾ ਹੈ, ਕਿਉਂਕਿ ਅਸੀਂ ਸੁੱਖ 'ਚ ਇੰਨੇ ਕੁ ਗਲਤਾਨ ਹੋ ਜਾਂਦੇ ਹਾਂ
ਕਿ ਉਹ ਸਾਡੀ ਇੱਕ ਰੂਟੀਨ ਬਣ ਜਾਂਦੀ ਹੈ, ਉਸ ਤੋਂ ਬਿਯੋਂਡ ਅਸੀਂ ਦੇਖਦੇ ਨਹੀਂ ਉਸ ਤੋਂ ਅੱਗੇ ਜਾਂ ਪਿੱਛੇ। ਉਦੋਂ ਦੁੱਖ ਜਿਹੜਾ ਹੈ ਉਹ दारू ਬਣ ਕੇ ਆਉਂਦਾ, ਮੈਡੀਸਨ ਬਣ ਕੇ। ਜਦੋਂ ਝਟਕਾ ਲੱਗਦਾ ਹੈ, ਝਟਕੇ ਤੋਂ ਬਾਅਦ ਤੁਸੀਂ ਸੱਚਮੁੱਚ ਸੋਚਦੇ ਹੋ, ਉਹਦੇ 'ਚ ਕਈ ਚੀਜ਼ਾਂ ਦੀ ਪਰਖ ਹੁੰਦੀ ਹੈ। ਸੇ ਜੇ ਤੁਸੀਂ ਬਿਮਾਰੀ 'ਚੋਂ ਲੰਘ ਰਹੇ ਹੁੰਦੇ ਹੋ, ਫਿਰ ਤੁਸੀਂ ਆਪਣੇ ਆਲੇ ਦੁਆਲੇ 'ਚ ਦੇਖਦੇ ਹੋ। ਔਰ ਮੈਂ ਈਵਨ ਪਰਿਵਾਰਕ ਜੀਵਨ ਦੇ ਵਿੱਚ ਕਈ ਥਾਂ ਦੇਖਿਆ ਕਿ ਵੀ ਜਿੱਥੇ ਕੋਈ ਹਸਬੈਂਡ ਵਾਈਫ ਕੋਈ ਟੈਂਸ ਰਿਲੇਸ਼ਨਸ਼ਿਪ ਚੱਲ ਰਹੀ ਸੀ, ਸੇ ਵਾਈਫ ਨੂੰ ਕੁਝ ਹੋਇਆ ਔਰ ਜਿਸ ਤਰੀਕੇ ਨਾਲ ਹਸਬੈਂਡ ਨੇ ਟੇਕ ਕੇਅਰ ਕੀਤੀ ਜਾਂ ਅਦਰਵਾਈਜ਼ ਹੋਇਆ, ਵਾਈਫ ਉਸ ਤੋਂ ਬਾਅਦ ਉਹ ਰਿਲੇਸ਼ਨਸ਼ਿਪ ਹੋਰ ਵੀ ਬੜੀ ਜਿਹੜੀ ਹੈ ਪੀੜੀ ਹੋਈ। ਉਹਨੂੰ ਲੱਗਾ ਕਿ ਵੀ ਨਹੀਂ, ਮੇਰੇ ਨੇੜੇ ਤਾਂ ਹੋਰ ਆਇਆ ਨਹੀਂ, ਮੈਂ ਪਹਿਲਾਂ ਆਪਣੇ ਬੜੇ ਪੇਕਿਆਂ ਦਾ ਮਾਣ ਕਰਦੀ ਸੀ, ਮੇਰੇ ਭਰਾ ਮੇਰਾ ਫਲਾਣਾ ਉਹ ਤਾਂ ਕੋਈ ਦੇਖਣ ਨਹੀਂ ਆਇਆ ਹਫਤਾ, ਮੇਰਾ ਹਸਬੈਂਡ ਤਾਂ ਛੁੱਟੀ ਲੈ ਕੇ ਕੰਮ ਤੋਂ ਮੇਰੇ ਸਿਰਹਾਣੇ ਰਿਹਾ, ਜਾਂ ਵਾਈਸਾ ਵਰਸਾ ਕਿ ਵੀ ਜਿਵੇਂ ਕਈ ਬੰਦੇ ਵਿਗੜੇ ਹੁੰਦੇ ਨੇ, ਉਹਨੂੰ ਲੱਗਦਾ ਕੀ ਹੈ ਜੀ ਮੇਰਾ ਇਹ ਹੈ। ਜਦੋਂ ਕੋਈ ਮਾੜਾ ਮੋਟਾ ਝਟਕਾ ਲੱਗਾ, ਜਿਸ ਤਰੀਕੇ ਨਾਲ ਫਿਰ ਵਾਈਫਸ ਕੇਅਰ ਦੇ ਉੱਤੇ ਆਈਆਂ ਜਾਂ ਆਉਂਦੀਆਂ ਨੇ, ਉਹਨਾਂ ਨੂੰ ਵੀ ਲੱਗਦਾ ਵੀ ਨਹੀਂ ਮੇਰੀ ਜ਼ਿੰਦਗੀ ਪਹਿਲਾਂ ਮੇਰਾ ਪਰਿਵਾਰ ਹੈ, ਮੇਰੇ ਬੱਚੇ ਨੇ ਔਰ ਮੇਰੀ ਵਾਈਫ ਹੈ ਜਿਸ ਤੋਂ ਮੈਂ। ਸੋ ਇਹ ਦੁੱਖ दारू ਹੈ, ਇਹ ਤਾਂ ਦੁਨਿਆਵੀ ਸੈਂਸ 'ਚ ਹੈ। ਪਰ ਮੈਂ ਕਿਉਂਕਿ ਦੁਨੀਆਦਾਰ ਵੀ ਅਸੀਂ ਹੈ, ਉਹਨਾਂ ਨੂੰ ਵੀ ਅਸੀਂ ਡੀਲ ਕਰਦੇ। ਬਟ ਕੁੱਲ ਮਿਲਾ ਕੇ ਸਪਿਰਿਚੁਅਲ ਦੁਨੀਆ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਹੈ ਵੀ ਚਾਰ ਚਫੇਰਾ ਹੱਥੋਂ ਜਾ ਰਿਹਾ ਹੈ, ਜਾਂ ਤੁਸੀਂ ਤੰਗਦਸਤੀ 'ਚੋਂ, ਆਰਥਿਕ ਤੰਗਦਸਤੀ ਹੈ, ਹੁਣ ਜਦੋਂ ਆਰਥਿਕ ਤੁਸੀਂ ਡੇ ਟੂ ਡੇ ਜੂਝ ਰਹੇ ਹੁੰਦੇ ਹੋ, ਘੁਲ ਰਹੇ ਹੁੰਦੇ ਹੋ ਆਪਣੀਆਂ ਤੰਗਦਸਤੀਆਂ ਦੇ ਨਾਲ, ਫਿਰ ਰੱਬ ਵੱਲ ਮੁੜੀਦਾ। ਫਿਰ ਇਹੀ ਹੁੰਦਾ ਵੀ ਬਾਰਕ ਆਂਗੀ ਹਾਂ ਸਭ ਕੁਛ ਮੰਗਾ। ਫਿਰ ਬੱਚੇ ਦੀ ਤਰ੍ਹਾਂ ਆਪਣੇ ਪਿਓ ਤੋਂ ਮੰਗੀਦਾ ਕਿ ਭਾਈ ਆਹ ਵੀ ਪੂਰੀ ਕਰ ਦੇ, ਬੱਚਿਆਂ ਦੀ ਫੀਸ ਦੇਣੀ ਹੈ, ਘਰ ਦੀ ਕਿਸ਼ਤ ਜਾਣੀ ਹੈ, ਦੂਸਰਾ ਜਾਣਾ ਹੈ, ਕਿੱਥੋਂ ਆਉਣਗੇ। ਸੋ ਉਦੋਂ ਅਸੀਂ ਮੁੜਦੇ ਹਾਂ, ਉਹ ਭਾਵੇਂ ਡੈਪਰੀਵੇਸ਼ਨ 'ਚੋਂ ਹੀ ਹੁੰਦਾ ਔਰ ਇਹ ਇੱਕ ਪਾਰਟ ਹੈ। ਸੋ ਇਸੇ ਤਰ੍ਹਾਂ ਬਹੁਤ ਵਾਰ ਜਿਹੜਾ ਪ੍ਰਚਾਰ ਹੈ ਅੱਜ ਦੇ ਪੀਰੀਅਡ 'ਚ, ਅਸੀਂ ਇੰਨਾ ਪ੍ਰਭਾਵ ਕਬੂਲਦੇ, ਸਾਨੂੰ ਆਪਣੇ ਆਪ ਨੂੰ ਵੀ ਨਹੀਂ ਰਿਅਲਾਈਜ਼ ਹੁੰਦਾ ਵੀ ਅਸੀਂ ਪ੍ਰਭਾਵ ਕਬੂਲ ਰਹੇ ਹੁੰਦੇ ਜੀ। ਹੁਣ ਤੁਸੀਂ ਜਿਹੜੇ ਐਡਵਰਟਾਈਜ਼ਮੈਂਟ ਕਰਨ ਵਾਲੀਆਂ ਏਜੰਸੀਜ਼ ਨੇ, ਮਿਲੀਅਨਸ ਬਿਲੀਅਨਸ ਖਰਚ ਕਰਦੀਆਂ, ਵੱਡੀਆਂ ਜਿਹੜੀਆਂ ਨੇ ਇੰਟਰਨੈਸ਼ਨਲ ਚੇਨਸ, ਉਹ ਜੇ ਐਮ ਉਹਨਾਂ ਨੇ ਐਸੇ ਤਰੀਕੇ ਨਾਲ ਡਿਜ਼ਾਈਨ ਕਰਕੇ ਹਰ ਥਾਂ ਮੈਕਡੋਨਲਡ ਦੇ ਉੱਤੇ ਰੱਖਿਆ, ਨਿਆਣਾ ਤੁਹਾਡਾ 1 ਸਾਲ ਤੋਂ ਲੈ ਕੇ ਉੱਪਰ ਤੱਕ ਐਮ ਦੇਖਦਿਆਂ ਹੀ ਫਰਾਈਆਂ ਕਰਨ ਲੱਗ ਜਾਂਦੇ ਨੇ ਕਿ ਵੀ ਆ ਗਿਆ ਇੱਥੇ। ਹੁਣ ਤੁਸੀਂ ਵੀ ਕਹਿੰਦੇ ਜੀ ਇਹਨੂੰ ਮੈਕਡੋਨਲਡ ਕਰਾ ਦਈਏ, ਹੁਣ ਉਹ ਰੋਟੀ ਖਵਾਉਣੀ ਨਹੀਂ, ਉਹ ਇਹ ਮੈਕਡੋਨਲਡ ਕਰਾਉਣਾ ਹੀ ਹੋ ਗਿਆ। ਸੋ ਇਹ ਇੱਕ ਪ੍ਰਭਾਵ ਹੈ। ਇਸੇ ਤਰ੍ਹਾਂ ਜਦੋਂ ਬਹੁ ਗਿਣਤੀ ਦਾ ਕਲਚਰ ਔਰ ਉਸ ਕਿਸਮ ਦਾ ਸਾਰਾ ਮਾਹੌਲ ਬਣਦਾ ਹੈ, ਤੇ ਸਾਡੇ ਬੱਚੇ ਬੱਚੀਆਂ ਵੀ ਜਿਹੜੇ ਤੁਸੀਂ ਇੱਕ ਅੱਧੀ ਜਨਰੇਸ਼ਨ ਸੇਵ ਵੀ ਕਰ ਲਓਗੇ ਉਹਨਾਂ ਨੂੰ ਕਰਕੇ, ਅਲਟੀਮੇਟਲੀ ਉਹ ਉਹਦੇ 'ਚ ਗਰਕ ਹੁੰਦੇ ਚਲੇ ਜਾਂਦੇ ਨੇ। ਔਰ ਫਿਰ ਕੰਫਰਟ, ਲਗਜ਼ਰੀ, ਅੱਜ ਹੋਰ ਕਈ ਕੁਛ ਲਾਈਫ ਸਟਾਈਲ ਜਿਹੜਾ ਉਹ ਤੁਹਾਨੂੰ ਉਹਦੇ 'ਚ ਡੇਗ ਲੈਂਦਾ। ਔਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਬਿਲਕੁਲ ਠੀਕ ਕਿਹਾ ਕਿ ਸਾਡਾ ਵੱਡਾ ਹਿੱਸਾ ਇਸ ਤੋਂ ਗਾਫਲ ਨੇ ਵੀ ਸਾਡੇ ਨਾਲ ਬਹੁ ਗਿਣਤੀ ਹਿੰਦੂ ਕੀ ਕਰਦੇ ਨੇ, ਔਰ ਉਹ ਖੁਸ਼ਾਮਦ ਦਾ ਆਨੰਦ ਹੀ ਮਾਣ ਰਹੇ ਨੇ। ਔਰ ਜਿਵੇਂ ਮੈਂ ਅਕਸਰ, ਹਾਲਾਂਕਿ ਹੈ ਤਾਂ ਰਸਟਿਕ ਫਰੇਜ਼ ਹੈ, ਮੈਂ ਕਹਿੰਦਾ ਹੁੰਦਾ ਵੀ ਅੱਧੇ ਜੁੱਤੀਆਂ ਚੱਟਣ 'ਤੇ ਲੱਗੇ ਹੋਏ ਨੇ, ਅੱਧਿਆਂ ਨੂੰ ਜੁੱਤੀਆਂ ਖਾਣ ਦਾ ਸਵਾਦ ਆਉਂਦਾ। ਹੁਣ ਜਿਹੜੀ ਇਹ ਕਲਾਸ ਹੈ ਜੁੱਤੀਆਂ ਚੱਟਣ ਵਾਲਿਆਂ ਦੀ, ਹਾਂਜੀ, ਉਹ ਉਹਦੇ 'ਚ ਵੀ ਉਹਨਾਂ ਨੂੰ ਸਮਝਦਾ ਵੀ ਅਸੀਂ ਬਹੁਤ ਆਨੰਦ ਮਾਣ ਰਹੇ ਹਾਂ ਜੀ, ਅਸੀਂ ਕਿਹੜੇ ਪਾਸਿਓਂ ਗੁਲਾਮ ਹੈ। ਔਰ ਇਹੀ ਗੱਲ ਜਦੋਂ ਉਹਨਾਂ ਨੇ ਭੈਣ ਜੀ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਹਵਾਲੇ ਨਾਲ ਕੀਤੀ ਹੈ ਕਿ ਉਹ ਸਿੱਧੀ ਸਪਟ ਜ਼ਬਾਨ ਦੇ ਵਿੱਚ ਹਾਜ਼ਰ ਜਵਾਬੀ ਔਰ ਗੁਰੂ ਗ੍ਰੰਥ ਸਾਹਿਬ ਦਾ ਆਧਾਰ, ਉਹਨਾਂ ਦੀ ਕੋਈ ਵੀ ਗੱਲ। ਔਰ ਮੈਂ ਕਈ ਵਾਰ ਉਹਨਾਂ ਦੀ, ਚਲੋ ਅਕਾਲ ਪੁਰਖ ਨੇ ਸਾਨੂੰ ਇਹ ਬਖਸ਼ਿਸ਼ ਕੀਤੀ, ਉਹਨਾਂ ਦਾ ਜਦੋਂ ਹਯਾਤੀ ਦੇ ਵਿੱਚ ਸਨ ਮਿਲਣ ਦਾ ਵੀ ਸਬੱਬ ਰਿਹਾ, ਅਕਸਰ ਕਈ ਵਾਰ ਰਿਹਾ, ਉਹਨਾਂ ਦੀਆਂ ਲਿਖਤਾਂ ਨੂੰ ਜਿਹੜਾ ਉਹਨਾਂ ਦੀਆਂ ਟੇਪਸ ਨੂੰ ਸੁਣਨ ਦਾ ਵੀ ਮੌਕਾ ਬਣਦਾ। ਔਰ ਤੁਸੀਂ ਕਿਸੇ ਪਾਸਿਓਂ ਜਾ ਕੇ ਦੇਖ ਲਓ, ਉਹਨਾਂ ਦਾ ਪੋਲੀਟੀਕਲ ਕਾਮੈਂਟ ਹੋਏ, ਡੇ ਟੂ ਡੇ ਐਕਟੀਵਿਟੀ 'ਤੇ ਹੋਏ, ਰਿਲੀਜੀਅਸ ਹੋਏ, ਦਾਇਰਾਕਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਾਸੇ ਨਹੀਂ ਹੁੰਦਾ। ਔਰ ਇਸੇ ਲਈ ਉਹ ਬੜੇ ਭਰੋਸੇ ਨਾਲ ਕਹਿੰਦੇ ਸੀ ਕਿ ਭਾਈ ਇਹੀ ਹੈ ਜਿੱਥੇ ਤੁਹਾਡੀ ਕਲਿਆਣ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਇੱਥੇ ਹੀ ਤੁਹਾਡੇ ਜੀਵਨ ਦੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਸਵਾਲ ਵੀ ਤੁਹਾਡੇ ਉਹਨਾਂ ਦੇ ਜਵਾਬ ਨੇ। ਹੁਣ ਜਿਹੜਾ ਹਾਲ ਹੈ ਵੀ ਅਸੀਂ ਇੱਕ ਵੱਡਾ ਤਬਕਾ ਸਾਡਾ ਮੂਕ ਦਰਸ਼ਕ ਬਣੇ, ਔਰ ਅਖੀਰ 'ਚ ਭੈਣ ਜੀ ਨੇ ਸਰ ਜਸਵੰਤ ਸਿੰਘ ਖਾਲੜਾ ਔਰ ਬਾਕੀ ਜਿਹੜੇ ਨੇ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ, ਜਿਨ੍ਹਾਂ ਨੇ ਡਾਕੂਮੈਂਟੇਸ਼ਨ ਕੀਤੀ ਹੈ, ਉਹਨਾਂ ਦੀ ਤਾਰੀਫ ਕੀਤੀ ਹੈ ਵੀ ਐਟਲੀਸਟ ਕੱਲ੍ਹ ਨੂੰ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਉਹ ਕੁਛ ਨਾ ਕੁਛ ਛੱਡ ਕੇ ਜਾ ਰਹੇ ਨੇ। ਇਹ ਨਹੀਂ ਹੈ ਕਿ ਵੀ ਕੱਲ੍ਹ ਨੂੰ ਕਹਿਣ ਵੀ ਹੈ ਹੀ ਕੁਛ ਨਹੀਂ। ਉਹਦੇ 'ਚ ਇੱਕ ਪਾਰਟ, ਹਾਲਾਂਕਿ ਮੈਨੂੰ ਹਮੇਸ਼ਾ ਲੱਗਦਾ, ਮੈਂ ਗੁਨਾਹਗਾਰ ਵੀ ਮਹਿਸੂਸ ਕਰਦਾ ਕਿ ਅਸੀਂ ਇਸ ਪੀਰੀਅਡ 'ਚ ਜਿਹੜਾ ਸਾਡਾ 1.5 ਲੱਖ ਨੌਜਵਾਨ
ਭੈਣਾਂ ਬਜ਼ੁਰਗ ਮਾਰੇ ਗਏ, ਅਸੀਂ ਉਹਨਾਂ ਦਾ ਡਾਟਾ ਕੋਈ ਕਲੈਕਟ ਨਹੀਂ ਕਰ ਸਕੇ ਪ੍ਰੋਪਰਲੀ। ਥੋੜਾ ਬਹੁਤ ਕੰਮ ਹੋਇਆ ਹੈ ਜਾਂ ਹੋ ਰਿਹਾ ਹੈ, ਪਰ ਜਿਸ ਪ੍ਰਪੋਰਸ਼ਨ ਤੇ ਹੋਣਾ ਚਾਹੀਦਾ, ਕਿਉਂਕਿ ਉਹ ਇੱਕ ਬਹੁਤ ਅਹਿਮ ਗੱਲ ਹੈ ਜੇ ਭਵਿੱਖ 'ਚ ਅਸੀਂ ਕਿਸ ਕਦਰ ਸਾਡੀ ਨਸਲਕੁਸ਼ੀ ਹੋਈ ਇਹਨੂੰ ਸਾਹਮਣੇ ਲਿਆਉਣਾ ਹੈ, ਜਾਂ ਇਹਨਾਂ ਨੂੰ ਕਦੇ ਇੰਟਰਨੈਸ਼ਨਲ ਫੋਰਮ ਤੇ ਜਦੋਂ ਕਿ ਫੇਵਰੇਬਲ ਸਰਕਮਸਟੈਂਸਿਸ ਹੋਣਗੇ ਇਹਨਾਂ ਨੂੰ ਜਵਾਬਦੇਹ ਬਣਾਉਣਾ ਹੈ, ਤੇ ਉਹ ਡਾਟਾ ਜਿਹੜਾ ਉਹ ਬੜਾ ਜ਼ਰੂਰੀ ਹੈ। ਔਰ ਬਾਕੀ ਉਹਨਾਂ ਨੇ ਰਾਜਵਾਨਾ ਟੀਵੀ ਦਾ ਜ਼ਿਕਰ ਕੀਤਾ ਹੈ, ਹਾਲਾਂ ਹੋ ਸਕਦਾ ਹੈ ਟਾਈਪਿੰਗ ਕੋਈ ਟਾਈਪੋ ਐਰਰ ਨਾ ਹੋਏ, ਮੈਨੂੰ ਨਹੀਂ ਕਦੇ ਦੇਖਣ ਦਾ ਮੌਕਾ ਬਣਿਆ, ਪਰ ਕਿਉਂਕਿ ਉਹਨਾਂ ਨੇ ਉਹਨਾਂ ਦੇ ਨੌਜਵਾਨ ਦੀ ਤਾਰੀਫ ਕੀਤੀ ਹੈ ਜਿਹੜੇ ਹੈਂਡਲ ਕਰਦੇ ਨੇ। ਔਰ ਮੈਂ ਦੇਖਦਾ ਵੀ ਮਲਟੀਮੀਡੀਆ 'ਚ ਜਿਹੜਾ ਆਪਣੇ ਵੀ ਇੱਕ ਫਤਿਹ ਮੀਡੀਆ ਵਾਲਿਆਂ ਨੇ ਵੀ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੁਛ ਉਹਨਾਂ ਨੇ ਲਿੰਕਸ ਭੇਜੇ ਨੇ, ਲੁਧਿਆਣਾ ਬੇਸਡ ਨੇ ਉਹ, ਜਿਹੜੇ ਕਿ ਬੜਾ ਅੱਛੇ, ਜਿੰਨਾ ਕੁ ਮੈਂ ਇੱਕ ਦੋ ਨੂੰ ਦੇਖਿਆ। ਸੋ ਕਾਫੀ ਵੀਰ ਭੈਣਾਂ ਇਸ ਫੀਲਡ ਦੇ ਵਿੱਚ ਵੀ ਜਿਹੜੇ ਨੇ ਉਹ ਕੁਛ ਕਰਨ ਦੀ ਤਾਂਘ ਰੱਖਦੇ ਨੇ, ਕੁਛ ਕਰ ਰਹੇ ਨੇ। ਉਹਨਾਂ ਸਾਰਿਆਂ ਦਾ ਹੀ ਅਸੀਂ ਸਮਝਦੇ ਹਾਂ ਵੀ ਇੱਕ ਬੜਾ ਯੋਗਦਾਨ ਹੋਏਗਾ ਅੱਜ ਦੇ ਪੀਰੀਅਡ 'ਚ। ਨੌਜਵਾਨਾਂ ਨੂੰ ਉਹਨਾਂ ਦੇ ਲੈਵਲ 'ਤੇ ਜਾ ਕੇ ਤੁਸੀਂ ਜਿਹੜਾ ਉਹ ਗੱਲ ਨੂੰ ਸਮਝ ਸਕਦੇ ਹੋ, ਸਮਝਾ ਸਕਦੇ ਹੋ। ਕਈ ਵਾਰੀ ਅਸੀਂ ਵੀ ਹੁਣ ਆਊਟਡੇਟਡ ਹੋ ਗਏ, ਅਸੀਂ ਵੀ ਪੁਰਾਣੇ ਹੋ ਗਏ ਨਾ ਅਜੇ। ਸੋ ਜਿਹੜੇ ਯੰਗਰ ਨੇ ਉਹਨਾਂ ਦੇ ਲਈ ਜਿਹੜੇ ਉਹਨਾਂ ਨਾਲ ਰਿਲੇਟ ਕਰ ਸਕਣ, ਸੋ ਅਸੀਂ ਸਮਝਦੇ ਹਾਂ ਵੀ ਇਹ ਫੀਲਡ ਖਾਲੀ ਪਿਆ। ਜਿਵੇਂ ਭੈਣ ਜੀ ਸ਼ਮਿੰਦਰ ਨੇ, ਇਸ ਕਿਸਮ ਦੀਆਂ ਭੈਣਾਂ ਇਹ ਵੀ ਇਸ ਫੀਲਡ ਦੇ ਵਿੱਚ ਆਉਣ ਜਿਨ੍ਹਾਂ ਦੇ ਕੋਲ ਚਿੰਤਨ ਹੈ, ਇਮਾਨਦਾਰੀ ਹੈ, ਪਿਆਰ ਹੈ ਸਿੱਖੀ ਦਾ, ਆਪਣੇ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਸਟਾਪ ਹੋਣ। ਪਰ ਇਸ ਦੇ ਨਾਲ ਇਹ ਜਿਹੜਾ ਪਾਰਟ ਹੈ ਕਮਿਊਨੀਕੇਸ਼ਨ, ਇਹ ਬੜਾ ਇੰਪੋਰਟੈਂਟ ਹੈ, ਜਿਹਦੇ 'ਚ ਅਸੀਂ ਬੜੀ ਬੁਰੀ ਤਰ੍ਹਾਂ ਪਛੜੇ। ਇਹਨਾਂ 3 ਦਹਾਕਿਆਂ 'ਚ ਸਾਡੀ ਬਹੁਤ ਵੱਡੀ ਫੇਲਿਅਰ ਰਹੀ ਹੈ, ਪਰ ਚਲੋ ਇਹਦੇ 'ਚ ਜਿਹੜਾ ਵੀ ਥੋੜਾ ਐਫਰਟ ਹੋ ਰਿਹਾ ਹੈ, ਅਸੀਂ ਹੋਪ ਕਰਦੇ ਹਾਂ ਵੀ ਉਹਦੇ ਨਾਲ ਹੋਰ ਵੀ ਉਤਸ਼ਾਹਤ ਹੋਣਗੇ ਔਰ ਇਸ ਫੀਲਡ ਦੇ ਵਿੱਚ ਕੰਮ ਹੋਏਗਾ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।